पिछले 6 महीने तो बहुत तंगी कट रहा जी, बहुत माड़े हालात विचों गुजरिया। मैं अपने मालक नूं कहा मैनूं छुट्टी भेज दे ਜਾਂ मेरा ऑपरेशन करा दे। मैनू कोई किसी वालों हैल्प नहीं हैगी, सहूलत नहीं हैगी। मेरे को इस टाइम ते मेरी ज़्यादा हालत खराब है, ना मैनू कोई तनख्वाह मिल रही। एक गल का मैनू 30,000 रियाल मेरे को लै रहे हैं जी, ये मंग रहा मालक। मेरे को 15-15 16-16 घंटे मेरे को मैं बीमार होने की वजह ना भी मेरे को काम लिया जा रहा जी। मेरी हालत बहुत ज़्यादा खराब है। मेरे को भगवंत मान जी मैनू इत्थों कढ़ा लो, मेरी नहीं तो मौत मेरी लाश लैके लैन आओगे तुसीं जी। ਪੰਜਾਬ ਦੇ ਨੌਜਵਾਨ ਆਪਣੇ ਚੰਗੇ ਭਵਿੱਖ ਲਈ ਵਿਦੇਸ਼ਾਂ ਦਾ ਰੁਖ ਕਰਦੇ ਨੇ ਕਿਉਂਕਿ ਇੱਥੇ ਸਰਕਾਰਾਂ ਵੱਲੋਂ ਠੀਕ ਰੋਜ਼ਗਾਰ ਨਾ ਦਿੱਤੇ ਜਾਣ ਕਾਰਨ ਉਹਨਾਂ ਨੂੰ ਵਿਦੇਸ਼ਾਂ ਦੀ ਧਰਤੀ ਉੱਪਰ ਜਾ ਕੇ ਮਿਹਨਤ ਮੁਸ਼ੱਕਤ ਕਰਕੇ ਆਪਣੇ ਘਰ ਦੇ ਹਾਲਾਤ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਿਸ ਕਾਰਨ ਪੰਜਾਬ ਦੇ ਹਜ਼ਾਰਾਂ ਲੱਖਾਂ ਨੌਜਵਾਨ ਖਾੜੀ ਦੇ ਦੇਸ਼ਾਂ ਦੇ ਵਿੱਚ ਜਾ ਕੇ ਮਿਹਨਤ ਮੁਸ਼ੱਕਤ ਕਰਦੇ ਨੇ। ਇਸੇ ਹੀ ਤਰ੍ਹਾਂ ਇੱਕ ਨੌਜਵਾਨ ਅੰਮ੍ਰਿਤਸਰ ਤੋਂ ਸਾਊਦੀ ਅਰਬ ਦੇ ਵਿੱਚ ਗਿਆ, ਜਿੱਥੇ ਉਸ ਨੂੰ ਪਾਇਲਸ ਦੀ ਬਿਮਾਰੀ ਹੋਣ ਕਾਰਨ ਉਸ ਦੇ ਹਾਲਾਤ ਵਿਗੜ ਗਏ ਤੇ ਉਹ ਕੰਮ ਕਰਨ ਤੋਂ ਅਸਮਰਥ ਹੋ ਗਿਆ। ਉਸ ਦੇ ਮਾਲਕ ਵੱਲੋਂ ਲਗਾਤਾਰ ਉਸ ਤੇ ਅਤਿਆਚਾਰ ਕਰਨੇ ਸ਼ੁਰੂ ਕਰ ਦਿੱਤੇ ਗਏ ਤੇ ਫਿਰ ਉਸ ਵੱਲੋਂ ਸੋਸ਼ਲ ਮੀਡੀਆ ਦੀ ਹੈਲਪ ਲੈਂਦੇ ਹੋਏ ਉਸ ਵੱਲੋਂ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਕਰ ਦਿੱਤੀ ਗਈ। ਜ਼ਿਲ੍ਹਾ ਅੰਮ੍ਰਿਤਸਰ ਆ ਮੇਰਾ ਜੀ। ਮੈਂ ਇੱਥੋਂ ਸਾਊਦੀ ਅਰਬ ਦੇ ਵਿੱਚੋਂ ਬੋਲਦਾ ਜੀ। ਰਿਆਦ ਤੋਂ 100 ਕਿਲੋਮੀਟਰ ਸਾਈਡ ਤੋਂ ਰੋਤਾ ਬਾਨੀ ਤਮੀਮ ਤੋਂ ਬੋਲਦਾ ਜੀ। ਮੈਂ ਪਿਛਲੇ ਤਕਰੀਬਨ 6 ਮਹੀਨੇ ਤੋਂ ਜਨਵਰੀ ਦੇ ਵਿੱਚ ਇੱਥੇ ਸਾਊਦੀ ਅਰਬ ਆਇਆ ਸੀ ਜੀ। ਪਿਛਲੇ 6 ਮਹੀਨੇ ਤੋਂ ਬਹੁਤ ਤੰਗੀ ਕੱਟ ਰਿਹਾ ਜੀ, ਬਹੁਤ ਮਾੜੇ ਹਾਲਾਤ ਵਿੱਚੋਂ ਗੁਜ਼ਰਿਆ। ਇਸ ਟਾਈਮ ਤੇ ਮੈਂ ਬਵਾਸੀਰ ਦੇ ਨਾਲ, ਮੈਂ ਖੂਨੀ ਬਵਾਸੀਰ ਦੇ ਨਾਲ ਬਹੁਤ ਜ਼ਿਆਦਾ ਮੇਰੀ ਹਾਲਤ ਖਰਾਬ ਹੈ ਜੀ। ਮੈਂ ਆਪਣੇ ਮਾਲਕ ਨੂੰ ਕਿਹਾ ਮੈਨੂੰ ਛੁੱਟੀ ਭੇਜ ਦੇ ਜਾਂ ਮੇਰਾ ਆਪਰੇਸ਼ਨ ਕਰਾ ਦੇ। मैनू कोई किसी वालों हैल्प नहीं हैगी, सहूलत नहीं हैगी। मेरे को इस टाइम ते मेरी ज़्यादा हालत खराब है, ना मैनू कोई तनख्वाह मिल रही है। मैं भगवंत मान जी गाड़ी, इंडिया गौरमेंट गाड़ी, पंजाब गौरमेंट गाड़ी हत्थ जोड़ के बेनती करदा जी भी मैनू इत्थों साऊदी अरब दे विचों कढ़ाया जाए, नहीं तो मेरी लाश ही जाऊगी जी इत्थों। मेरी इन्नी हालत खराब है जी, मैं बहुत ज़्यादा इत्थों बहुत ज़्यादा परेशान है जी। जिस वीडियो ਨੂੰ ਵੱਖ-ਵੱਖ ਚੈਨਲਾਂ ਦੁਆਰਾ ਚਲਾਇਆ ਵੀ ਗਿਆ ਤੇ ਬਹੁਤ ਸਾਰੇ ਲੋਕਾਂ ਨੇ ਵੀਡੀਓ ਦੇਖੀ ਹੀ ਹੋਵੇਗੀ, ਜੋ ਇਹ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕੈਨੇਡਾ ਦੇ ਵਸਨੀਕ ਹਰਨੇਕ ਰੰਧਾਵਾ ਹੈਲਪਿੰਗ ਗਰੁੱਪ ਵੱਲੋਂ ਇਸ ਪੀੜਤ ਨੌਜਵਾਨ ਦੀ ਮਦਦ ਕੀਤੀ ਗਈ ਤੇ ਉਸ ਨੂੰ ਉਸ ਦੇ ਨਰਕ ਵਿੱਚੋਂ ਕੱਢ ਕੇ ਪੰਜਾਬ ਵਾਸਤੇ ਇਸ ਦੇ ਪਹੁੰਚਣ ਦੇ ਸਾਰੇ ਪ੍ਰਬੰਧ ਕੀਤੇ ਗਏ। ਤੇ ਆਓ ਦੇਖਦੇ ਹਾਂ ਇਸ ਵੀਡੀਓ ਦੇ ਵਿੱਚ ਹਰਨੇਕ ਰੰਧਾਵਾ ਵੱਲੋਂ ਕੀ ਕਿਹਾ ਗਿਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਹਰਨੇਕ ਸਿੰਘ ਰੰਧਾਵਾ, ਮੈਂ ਕੈਨੇਡਾ ਤੋਂ ਆਪ ਨਾਲ ਗੱਲ ਕਰ ਰਿਹਾ ਹਾਂ। ਕੁਝ ਦਿਨ ਪਹਿਲਾਂ ਤੁਸੀਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਦੇਖਿਆ ਹੋਣਾ ਜੋ ਕਿ ਕਾਫੀ ਵਾਇਰਲ ਹੋਇਆ ਸੀਗਾ, ਜਿਹਦੇ ਵਿੱਚ ਇੱਕ ਸਾਡਾ ਪੰਜਾਬੀ ਭਰਾ ਸਾਊਦੀ ਅਰਬ ਦੇ ਵਿੱਚ ਫਸਿਆ ਸੀ ਔਰ ਜਿਹੜਾ ਕਿ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਸੀ, ਸਰੀਰਕ ਤੌਰ ਤੇ ਵੀ ਕਾਫੀ ਤੰਗ ਪਰੇਸ਼ਾਨ ਸੀ, ਬਿਮਾਰੀ ਨਾਲ ਜੂਝ ਰਿਹਾ ਸੀ ਔਰ ਉੱਪਰੋਂ ਉਹਦਾ ਜੋ ਇੰਪਲੋਇਰ ਹੈ ਉਹ ਉਸ ਨਾਲ ਤਸ਼ੱਦਦ ਕਰ ਰਿਹਾ ਸੀ, ਮਾਰ ਕੁੱਟ ਕਰ ਰਿਹਾ ਸੀ, ਉਹਨੂੰ ਭੁੱਖਾ ਰੱਖ ਰਿਹਾ ਸੀਗਾ ਔਰ ਉਹਨੂੰ ਕਮਰੇ ਦੇ ਵਿੱਚ ਬੰਦ ਰੱਖਿਆ ਜਾਂਦਾ ਸੀ, ਫੋਨ ਵੀ ਖੋਹ ਲਿੱਤਾ ਜਾਂਦਾ ਸੀ। ਸੋ ਵੀਰ ਦਾ ਜਦੋਂ ਵੀਡੀਓ ਵਾਇਰਲ ਹੋਇਆ, ਉਹ ਵੀਡੀਓ ਸਾਡੇ ਤੱਕ ਵੀ ਆਇਆ। ਕੁਝ ਚੈਨਲਾਂ ਨੇ ਵੀ ਉਸ ਵੀਡੀਓ ਨੂੰ ਆਪਣੇ ਚੈਨਲ ਤੇ ਪਾ ਕੇ ਆਪਣੀ ਆਪਣੀ ਜ਼ਿੰਮੇਵਾਰੀ ਤੋਂ ਫਾਰਗ ਹੋ ਗਏ ਕਿ ਅਸੀਂ ਆਪਣੀ ਜੋ ਜ਼ਿੰਮੇਵਾਰੀ ਹੈ ਪੂਰੀ ਕਰ ਦਿੱਤੀ। ਬਟ ਕੱਲਾ ਵੀਡੀਓ ਪਾਉਣਾ ਜੋ ਹੈ ਉਹ ਜ਼ਿੰਮੇਵਾਰੀ ਨਹੀਂ ਹੁੰਦੀ, ਜ਼ਿੰਮੇਵਾਰੀ ਉਸ ਤੋਂ ਅੱਗੇ ਦੀ ਅਸਲ ਦੇ ਵਿੱਚ ਸ਼ੁਰੂ ਹੁੰਦੀ ਹੈ। ਸੋ ਮੇਰਾ ਗਰੁੱਪ ਜੋ ਹੈਗਾ ਹਰਨੇਕ ਰੰਧਾਵਾ ਹੈਲਪਲਾਈਨ ਕੈਨੇਡਾ, ਉਹਦੇ ਜੋ ਮੈਂਬਰਸ ਨੇ ਸਾਊਦੀ ਦੇ, ਉਹਦੇ ਵਿੱਚੋਂ ਜੋ ਕਿ ਜੱਸੀ ਬੈਂਸ ਵੀਰ ਨੇ ਉਹ ਹਮੇਸ਼ਾ ਐਕਟਿਵ ਰਹਿੰਦੇ ਨੇ। ਉਸ ਵੀਰ ਨਾਲ ਇਸ ਵੀਰ ਦੇ ਬਾਰੇ ਗੱਲ ਹੋਈ ਔਰ ਨੰਬਰ ਸ਼ੇਅਰ ਹੋਏ ਔਰ ਇਸ ਵੀਰ ਨਾਲ ਸਾਡੀ ਕਾਫੀ ਗੱਲ ਹੋਈ। ਜਿਸ ਦਿਨ ਇਸ ਵੀਰ ਨਾਲ ਸਾਡੀ ਗੱਲ ਹੋਈ ਹੈ ਉਸ ਦਿਨ ਬਹੁਤ ਜ਼ਿਆਦਾ ਬੁਰੀ ਕੰਡੀਸ਼ਨ ਸੀਗਾ। ਇਹਦਾ ਜਿਹੜਾ ਮੁਦੀਰ ਸੀ, ਜੋ ਇਹਦਾ ਮਾਲਕ ਸੀਗਾ, ਇਹਨੂੰ ਪੁਲਿਸ ਦੇ ਕੋਲ ਚੁਕਾਉਣ ਵਾਸਤੇ ਬਾਰ-ਬਾਰ ਕਹਿ ਰਿਹਾ ਸੀ। ਇਹਨੂੰ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਸੀਗਾ ਔਰ ਭੁੱਖਾ ਪਾਣਾ ਸੀ ਔਰ ਉੱਪਰੋਂ ਇਹਨੂੰ ਪਾਇਲਸ ਦੀ ਪ੍ਰੋਬਲਮ ਹੋਣ ਕਰਕੇ, ਬਵਾਸੀਰ ਦੀ ਪ੍ਰੋਬਲਮ ਹੋਣ ਕਰਕੇ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਸੀ। ਔਰ ਗੱਡੀ ਜਿਹੜੀ ਇਹਨੂੰ ਚਲਾਉਣ ਵਾਸਤੇ ਦਿੱਤੀ ਗਈ ਸੀ ਜੋ ਕਿ ਬਹੁਤ ਪੁਰਾਣੀ ਸੀਗੀ ਔਰ ਬਹੁਤ ਜਰਜਰ ਕੰਡੀਸ਼ਨ ਸੀ ਔਰ ਉੱਪਰੋਂ ਇਹਦੀ ਹਾਲਾਤ ਵੀ ਜਿਹੜੇ ਠੀਕ ਨਹੀਂ ਔਰ ਉੱਪਰੋਂ ਸਾਊਦੀ ਦਾ ਟੈਂਪਰੇਚਰ 47-48 ਡਿਗਰੀ ਟੈਂਪਰੇਚਰ ਦੇ ਵਿੱਚ ਇਹੋ ਜਿਹੀ ਬਿਮਾਰੀ ਵਾਲੀ ਹਾਲਤ ਦੇ ਵਿੱਚ ਇਸ ਤੋਂ ਜ਼ਬਰਦਸਤੀ ਕੰਮ ਕਰਾਇਆ ਗਿਆ। ਸੋ ਜਿਸ ਕਰਕੇ ਇਹਦੀ ਜੋ ਹਾਲਾਤ ਹੈ, ਫਿਜ਼ੀਕਲ ਕੰਡੀਸ਼ਨ ਕਾਫੀ ਖਰਾਬ ਸੀ
ਔਰ ਇੱਕ ਟਾਈਮ ਇਹੋ ਜਿਹਾ ਆ ਗਿਆ ਸੀਗਾ ਕਿ ਵੀਰ ਨੇ ਸੁਸਾਈਡ ਤੱਕ ਦਾ ਸੋਚ ਲਿਆ ਸੀ। 1-2 ਤਰੀਕ ਨੂੰ ਸਾਡੀ ਵੀਰ ਨਾਲ ਗੱਲ ਹੋਈ ਹੈ ਔਰ ਉਸ ਤੋਂ ਬਾਅਦ ਅਸੀਂ ਆਪਣਾ ਜੋ ਹੈ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ, ਕੋਆਰਡੀਨੇਸ਼ਨ ਸ਼ੁਰੂ ਕੀਤਾ, ਜਿਸ ਦੇ ਵਿੱਚ ਸਭ ਤੋਂ ਅੱਗੇ ਜਿਹੜੇ ਨੇ ਉਹ ਜੱਸੀ ਬੈਂਸ ਵੀਰ ਸਾਡੇ ਗਰੁੱਪ ਦੇ ਹਰਨੇਕ ਰੰਧਾਵਾ ਹੈਲਪਲਾਈਨ ਕੈਨੇਡਾ ਦੇ ਸਾਊਦੀ ਵਿੰਗ ਦੇ ਜੋ ਮੈਂਬਰ ਨੇ, ਜੋ ਗਰੁੱਪ ਨੂੰ ਲੀਡ ਕਰਦੇ ਨੇ ਔਰ ਹਮੇਸ਼ਾ ਇਹਨਾਂ ਕੰਮਾਂ 'ਚ ਅੱਗੇ ਰਹਿੰਦੇ ਨੇ। ਜੱਸੀ ਬੈਂਸ ਵੀਰ ਨੇ ਅੱਗੇ ਵੱਧ ਚੜ੍ਹ ਕੇ ਸਹਿਯੋਗ ਦਿੱਤਾ। ਉਸ ਤੋਂ ਬਾਅਦ ਸਰਦਾਰ ਦਿਲਬਾਗ ਸਿੰਘ ਜੀ ਜੋ ਕਿ ਸਾਊਦੀ ਅਰਬ ਦੇ ਵਿੱਚ ਹੀ ਨੇ, ਉਹਨਾਂ ਨੇ ਵੀ ਸਹਿਯੋਗ ਦਿੱਤਾ। ਔਰ ਮੇਨ ਗੱਲ ਇਹ ਹੈ ਕਿ ਇਹ ਵੀਰ ਪਹਿਲਾਂ ਵੀ ਸਾਊਦੀ ਅਰਬ ਦੇ ਵਿੱਚ ਕਾਫੀ ਸਾਲ ਰਹਿ ਚੁੱਕਿਆ ਹੈ। ਇਸ ਵਾਰ ਜਦੋਂ ਇਹ ਸਾਊਦੀ ਅਰਬ ਆਏ ਨੇ ਤੇ ਇਸ ਟਾਈਮ ਜੋ ਇਹਨਾਂ ਦਾ ਮਾਲਿਕ ਸੀਗਾ ਉਹ ਠੀਕ ਨਹੀਂ ਸੀ ਬੰਦਾ, ਇਹਨਾਂ ਨੇ ਔਖੇ ਸੌਖੇ ਹੋ ਕੇ ਆਪਣਾ ਮਾਲਿਕ ਜਿਹੜਾ ਉੱਥੋਂ ਚੇਂਜ ਕੀਤਾ, ਆਪਣਾ ਜਿਹੜਾ ਇੰਪਲੋਇਰ ਸੀਗਾ ਉਹ ਚੇਂਜ ਕੀਤਾ। ਬਟ ਨੈਕਸਟ ਜਿਹੜਾ ਇੰਪਲੋਇਰ ਇਹਨਾਂ ਨੂੰ ਮਿਲਿਆ ਉਹ ਉਸ ਤੋਂ ਵੀ ਵਰਸ ਮਿਲਿਆ। ਸੋ ਉਹਦੇ ਕਰਕੇ ਇਹਨਾਂ ਦੀ ਕੰਡੀਸ਼ਨ ਜ਼ਿਆਦਾ ਖਰਾਬ ਹੋ ਗਈ। ਬਟ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ 15 ਦਿਨਾਂ ਦੀ ਮਿਹਨਤ ਦੇ ਨਾਲ, ਦਿਲਬਾਗ ਸਿੰਘ ਜੀ ਦੇ ਸਹਿਯੋਗ ਦੇ ਨਾਲ, ਜੱਸੀ ਵੀਰ ਔਰ ਪੂਰਾ ਜੋ ਹਰਨੇਕ ਰੰਧਾਵਾ ਹੈਲਪਲਾਈਨ ਕੈਨੇਡਾ ਦਾ ਗਰੁੱਪ ਹੈ, ਸਾਰੇ ਗਰੁੱਪ ਦੇ ਵੀਰਾਂ ਨੇ ਜੋ ਟਵਿੱਟਰ ਤੇ ਮੁਹਿੰਮ ਚਲਾਈ ਔਰ ਬਾਕੀ ਜਗ੍ਹਾ ਜੋ ਅਸੀਂ ਕੈਂਪੇਨ ਚਲਾਇਆ। ਔਰ ਸਪੈਸ਼ਲ ਧੰਨਵਾਦ ਅਸੀਂ ਕਰਦੇ ਹਾਂ ਸਾਊਦੀ ਅੰਬੈਸੀ ਦਾ, ਸਾਊਦੀ ਇੰਡੀਅਨ ਅੰਬੈਸੀ ਦਾ, ਰਿਆਦ ਅੰਬੈਸੀ ਦਾ, ਜਿਨ੍ਹਾਂ ਨੇ ਬਹੁਤ ਤਾਉਨ ਕੀਤਾ, ਬਹੁਤ ਸਾਡਾ ਸਹਿਯੋਗ ਦਿੱਤਾ ਔਰ ਇਸ ਕੰਮ ਨੂੰ ਜੋ ਹੈ ਸਿਰੇ ਚੜਾਇਆ। ਇਸ ਕੰਮ ਨੂੰ ਸਿਰੇ ਚੜਾਉਣ ਦੇ ਵਿੱਚ ਜੋ ਪਰੇਸ਼ਾਨੀ ਸੀ ਕਿ ਜੋ ਇਸ ਦਾ ਇੰਪਲੋਇਰ ਸੀਗਾ ਗੁਰਿੰਦਰ ਦਾ, ਉਸਨੇ 15,000 ਰਿਆਲ ਦੀ ਮੰਗ ਰੱਖੀ ਸੀਗੀ ਕਿ ਅਗਰ ਤੁਸੀਂ 15,000 ਰਿਆਲ ਦਿੰਦੇ ਹੋ ਫਿਰ ਆਪਾਂ ਤੁਹਾਨੂੰ ਇੱਥੋਂ ਰਿਲੀਜ਼ ਕਰਾਂਗੇ। ਸੋ ਉਹ 15,000 ਰਿਆਲ ਮੰਗਵਾਉਣੇ, ਉਹਨੂੰ ਟ੍ਰਾਂਸਫਰ ਕਰਨਾ, ਉਹਦੇ ਵਾਸਤੇ ਲੀਗਲ ਅਸਿਸਟੈਂਸ ਦੀ ਜ਼ਰੂਰਤ ਸੀ। ਔਰ ਜੋ ਕਿ ਅਸੀਂ ਯਾਕੂਬ ਖਾਨ ਕਰਕੇ ਇੱਕ ਸਾਡੇ ਵਕੀਲ ਨੇ ਸਾਊਦੀ ਦੇ ਵਿੱਚ, ਜਿਸ ਦੇ ਵਿੱਚ ਅਸੀਂ ਉਹਨਾਂ ਦੀ ਹੈਲਪ ਲਈ ਔਰ ਇਹਨਾਂ ਨੂੰ ਲੀਗਲ ਅਸਿਸਟੈਂਸ ਜੋ ਹੈ ਉਹ ਪ੍ਰੋਵਾਈਡ ਕਰਵਾ ਕੇ ਇਹਨਾਂ ਦੇ ਪਰਿਵਾਰ ਨੇ ਉਹ 15,000 ਰਿਆਲ ਜਿਹੜੇ ਨੇ ਉਹ ਪੇ ਕੀਤੇ ਨੇ ਉਸ ਬੱਦੂ ਨੂੰ, ਉਸ ਅਰਬੀ ਨੂੰ। ਔਰ ਉਸ ਅਰਬੀ ਨੇ ਉਸ ਤੋਂ ਬਾਅਦ ਇਹਦਾ ਪਾਸਪੋਰਟ ਦਿੱਤਾ ਹੈ ਔਰ ਵੀਰ ਜੋ ਹੈ ਇਸ ਟਾਈਮ ਪਰਮਾਤਮਾ ਦੀ ਕਿਰਪਾ ਨਾਲ ਰਿਲੀਜ਼ ਹੋ ਕੇ ਇੰਡੀਆ ਪਹੁੰਚ ਚੁੱਕੇ ਨੇ। ਸੋ ਮੈਂ ਸਪੈਸ਼ਲ ਧੰਨਵਾਦ ਕਰਨਾ ਚਾਹਾਂਗਾ ਸਰਦਾਰ ਦਿਲਬਾਗ ਸਿੰਘ ਜੀ ਦਾ, ਵੀਰ ਜੱਸੀ ਬੈਂਸ ਦਾ, ਸਾਡੇ ਜੋ ਵਕੀਲ ਨੇ ਯਾਕੂਬ ਸਾਹਿਬ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਸਪੈਸ਼ਲ ਧੰਨਵਾਦ ਸਾਊਦੀ ਅੰਬੈਸੀ ਦਾ, ਜਿਨ੍ਹਾਂ ਨੇ ਬਹੁਤ ਤਾਵਨ ਕੀਤਾ। ਸੋ ਆਉਣੇ ਵਾਲੇ ਟਾਈਮ ਦੇ ਵਿੱਚ ਵੀ ਇਹੋ ਜਿਹੀਆਂ ਪਰੇਸ਼ਾਨੀਆਂ ਆਉਂਦੀਆਂ ਰਹਿਣੀਆਂ ਨੇ। ਸੋ ਜਿੰਨੇ ਕੁ ਵੀ ਵੀਰ ਹਰਨੇਕ ਰੰਧਾਵਾ ਹੈਲਪਲਾਈਨ ਕੈਨੇਡਾ ਨਾਲ ਜੁੜ ਸਕਦੇ ਨੇ, ਉਹ ਮੇਰੇ ਨੰਬਰ ਦੇ ਉੱਪਰ ਤੁਸੀਂ ਕੰਟੈਕਟ ਕਰਕੇ ਤੇ ਮੈਨੂੰ ਮੈਸੇਜ ਡ੍ਰੌਪ ਕਰ ਸਕਦੇ ਹੋ। ਮੈਂ ਤੁਹਾਨੂੰ ਲਿੰਕ ਸ਼ੇਅਰ ਕਰਾਂਗਾ, ਤੁਸੀਂ ਗਰੁੱਪ ਜੁਆਇਨ ਕਰ ਸਕਦੇ ਹੋ। ਸੋ ਜਿਹੜੇ ਚੈਨਲਾਂ ਨੇ, ਜਿਹੜੀ ਅਖਬਾਰਾਂ ਨੇ ਇਹ ਨਿਊਜ਼ ਛਾਪੀ ਔਰ ਇਹ ਨਿਊਜ਼ ਹਾਈਲਾਈਟ ਹੋਈ, ਸਪੈਸ਼ਲ ਮੇਰੇ ਗਰੁੱਪ ਦੇ ਮੈਂਬਰ ਜਿਨ੍ਹਾਂ ਨੇ ਇਸ ਨੂੰ ਟਵਿੱਟਰ ਦੇ ਉੱਪਰ ਇੱਕ ਮੁਹਿੰਮ ਦੇ ਤੌਰ ਤੇ ਚਲਾਇਆ ਔਰ ਅੰਬੈਸੀ ਨੇ ਸੁਣੀ ਇਸ ਗੱਲ ਨੂੰ ਔਰ ਬਹੁਤ ਜਲਦੀ ਨਿਪਟਾਰਾ ਹੋਇਆ। ਸਪੈਸ਼ਲ ਧੰਨਵਾਦ ਜੱਸੀ ਦਾ, ਜੱਸੀ ਵੀਰ ਦਾ, ਜਿਨ੍ਹਾਂ ਨੇ ਸਾਨੂੰ ਵਕੀਲ ਪ੍ਰੋਵਾਈਡ ਕਰਾਇਆ ਔਰ ਵਕੀਲ ਦੇ ਥਰੂ ਇਹ ਸਾਰਾ ਕੰਮ ਸਿਰੇ ਚੜਿਆ। ਔਰ ਅੱਜ ਪਰਮਾਤਮਾ ਦੀ ਕਿਰਪਾ ਨਾਲ ਵੀਰ ਆਪਣੀ ਬਿਲਕੁਲ ਸਹੀ ਸਲਾਮਤ ਇੰਡੀਆ ਪਹੁੰਚ ਚੁੱਕੇ ਨੇ। ਜਾਨ ਉਹਨਾਂ ਦੀ ਸਲਾਮਤ ਹੈ। ਕਿਸੇ ਟਾਈਮ ਉਹ ਸੁਸਾਈਡ ਦੀ ਸੋਚ ਰਹੇ ਸੀ। ਸੋ ਇੱਕ ਵਾਰ ਫਿਰ ਹਰਨੇਕ ਰੰਧਾਵਾ ਹੈਲਪਲਾਈਨ ਕੈਨੇਡਾ ਦੇ ਜੋ ਗਰੁੱਪ ਮੈਂਬਰ ਨੇ, ਉਹਨਾਂ ਨੇ ਇੱਕ ਬਹੁਤ ਵਧੀਆ ਬਿਹਤਰੀਨ ਕੰਮ ਕੀਤਾ ਹੈ। ਉਹਦੇ ਵਾਸਤੇ ਉਹਨਾਂ ਸਾਰਿਆਂ ਵੀਰਾਂ ਦਾ ਧੰਨਵਾਦ। ਜਿਨ੍ਹਾਂ ਨੇ ਸਾਨੂੰ ਬਾਹਰੋਂ ਸਪੋਰਟ ਕੀਤਾ, ਉਹਨਾਂ ਦਾ ਵੀ ਧੰਨਵਾਦ। ਪਰਮਾਤਮਾ ਸਾਰਿਆਂ ਨੂੰ ਸਦਾ ਚੜ੍ਹਦੀ ਕਲਾ 'ਚ ਰੱਖੇ। ਹੈਲੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਭਾਜੀ ਮੈਂ ਅੱਜ 15 ਤਰੀਕ ਮੇਰੀ ਅੱਜ ਫਲਾਈਟ ਆ ਦਿੱਲੀ ਦੀ ਰਿਆਦ ਤੋਂ। ਮੈਂ ਸਾਰਿਆਂ ਤੋਂ ਪਹਿਲਾਂ ਇੰਡੀਅਨ ਅੰਬੈਸੀ ਦਾ ਧੰਨਵਾਦ ਕਰਦਾ ਜੀ, ਬਹੁਤ ਬਹੁਤ, ਜਿਨ੍ਹਾਂ ਨੇ ਮੇਰੀ ਆਵਾਜ਼ ਚੁੱਕੀ ਆ ਅਤੇ ਮੇਰੀ ਹੈਲਪ ਕੀਤੀ ਆ। ਭਾਜੀ ਦਿਲਬਾਗ ਸਿੰਘ ਹੋਣੀ ਜਵੇਲ ਤੋਂ, ਸਾਡਾ ਵੀਰ ਜੱਸੀ ਜੋ ਗਰੁੱਪ ਚਲਾਉਂਦੇ ਇੱਥੇ, ਉਹਨਾਂ ਮੇਰੀ ਬਹੁਤ ਮਦਦ ਕੀਤੀ, ਭਾਜੀ ਦਿਲਬਾਗ ਸਿੰਘ ਹੋਣਾ ਨੇ। ਅਤੇ ਭਾਜੀ ਮੈਂ ਸਾਰੇ ਵੀਰਾਂ ਦਾ, ਜਿੰਨੇ ਵੀ ਜੁੜੇ ਆ ਗਰੁੱਪ ਦੇ ਨਾਲ, ਮੈਂ ਸਾਰਿਆਂ ਦਾ ਵੀਰਾਂ ਦਾ ਦਿਲੋਂ ਧੰਨਵਾਦ ਕਰਦਾ ਵੀਰੇ।